ਜਿਸ ਵੇਲੇ ਤੁਸੀਂ ਇੱਥੇ ਪੜ੍ਹਦੇ ਸੋ ਉਸ ਵਕਤ ਪ੍ਰਾਇਮਰੀ ਕਲਾਸਾਂ ਵੀ ਚੱਲਦੀਆਂ ਸਨ? ਪੰਜਵੀਂ ਮੈਂ 5ਵੀਂ ਕਲਾਸ ਇੱਥੇ ਦਾਖਲ ਹੋਇਆ। ਮੇਰਾ ਖਿਆਲ 5ਵੀਂ ਤੋਂ ਥੱਲੇ ਕਲਾਸ ਹੈ ਨਹੀਂ ਸੀ, ਥੱਲੇ ਨਹੀਂ ਸੀ ਹੈਗੀ। ਇਸ ਨੂੰ ਇਹਦਾ ਨਾਮ ਸੀਗਾ ਖਾਲਸਾ ਹਾਈ ਸਕੂਲ ਸ਼ੇਖੂਪੁਰਾ। ਠੀਕ ਹੈ। ਤੁਸੀਂ ਇੱਥੇ ਕਿਹੜੇ ਸਨ ਵਿੱਚ ਪੜ੍ਹਦੇ ਰਹੇ ਹੋ? ਮੈਂ ਇੱਥੇ ਜੋ 5ਵੀਂ ਜਮਾਤ ਚ ਆਇਆ ਉਹ ਮੇਰਾ ਖਿਆਲ 46 ਦੇ ਸ਼ੁਰੂ ਵਿੱਚ, ਕਿਉਂਕਿ ਮੈਂ 5ਵੀਂ ਜਮਾਤ ਕੀਤੀ ਆ ਤੇ 6ਵੀਂ ਚ ਹੋਏ ਆ ਤੇ ਫਿਰ ਸੰਨ 47 ਸ਼ੁਰੂ ਹੋਇਆ। ਹੁਣ ਤਾਂ ਜਾਪਦਾ ਵੀ ਜਿਹੜੇ 76 ਸਾਲ ਨੇ 77 ਸਾਲ ਨੇ ਉਹ ਬਿਲਕੁਲ ਪਤਾ ਨਹੀਂ ਕਿੱਧਰ ਗਏ ਨੇ। ਮੈਂ ਇਹਨੂੰ ਜਾਪਦਾ ਕਿ ਮੈਂ 1945 ਚ ਇੱਥੇ ਬੈਠਾ ਹਾਂ। ਬਿਲਕੁਲ ਸਹੀ। Gurbachan Singh Virk. Gurbachan, Gur means God, Bachan means word, God's word. So I told my wife I was born because God said, thou shall go into the world. ਮਖੌਲ ਬਣ ਗਈ ਨਾ। ਇੱਕ ਹੋਰ ਗੱਲ ਹੈ, ਮੈਂ ਜਿਹੜੇ ਕਮਰੇ 'ਚ ਮੇਰੀ ਪੈਦਾਇਸ਼ ਹੋਈ ਸੀ ਬੰਦੇ ਕੇ ਜਗੀਰ, ਉਹ ਕਮਰੇ 'ਚ ਮੇਰੀ ਫੈਮਿਲੀ ਗੁੜ ਸਟੋਰ ਕਰਦੇ ਸਨ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਇੱਕ ਦਿਨ, ਮੈਂ ਕਿਹਾ ਵੀ ਮੇਰੀ ਪੈਦਾਇਸ਼ ਹੋਈ ਹੈ ਉਸ ਕਮਰੇ 'ਚ ਜਿੱਥੇ ਗੁੜ ਕਰਦੇ ਸਨ, ਇਸ ਕਰਕੇ ਮੇਰਾ ਸੁਭਾਅ ਬੜਾ ਮਿੱਠਾ ਹੈ। ਬਜ਼ੁਰਗ ਨਹੀਂ, ਅੱਜ ਤੁਸੀਂ ਜਿਸ ਜਗ੍ਹਾ ਦੇ ਉੱਤੇ ਖੜੇ ਹੋ ਨਾ, ਅੱਜ ਤੁਸੀਂ 13 ਸਾਲ ਦੇ ਸਟੂਡੈਂਟ ਹੋ। 13 ਤੋਂ 15 ਸਾਲ ਦੀ ਉਮਰ ਦੇ ਤੁਸੀਂ, ਮੈਂ ਇਤਨਾ ਮਹਿਸੂਸ ਕਰਦਾ। ਇਹ ਜਿਹੜਾ ਮੋਢਾ ਹੈ ਇਹਦਾ ਅਜੇ ਵੀ ਇਹ ਨਿਸ਼ਾਨ ਹੈ। ਆ ਦੇਖੋ ਨਾ ਜਿਹੜਾ ਅਜੇ ਹੱਡੀ ਥੋੜੀ ਉੱਪਰ ਹੋ ਗਈ, ਉੱਚੀ ਹੋ ਗਈ। ਤੇ ਇਹ ਮੈਨੂੰ ਸਮਝੋ ਕਿ ਕਦੀ ਕੱਲ ਭੁੱਲੀ ਨਹੀਂ। ਇਹ ਸਕੂਲ ਦੀ ਨਿਸ਼ਾਨੀ ਹੈ ਤੁਹਾਡੇ? ਇਹ ਸਕੂਲ ਦੀ ਬੜਾ ਵੱਡਾ ਪਿੰਡ ਸੀ ਉਸ ਵਕਤ। ਠੀਕ ਹੈ। ਪਿੰਡ ਵਿੱਚ ਨਾਲੀਆਂ ਵੀ ਪੱਕੀਆਂ ਬਣੀਆਂ ਹੋਈਆਂ ਸਨ, ਸਕੂਲ ਵੀ ਸੀ, ਕਲੀਨਿਕ ਵੀ ਸੀ, ਥਾਣਾ ਵੀ ਸੀ, ਪੋਸਟ ਆਫਿਸ ਵੀ ਸੀ ਉਸ ਵਕਤ। ਠੀਕ ਹੈ। ਅਸੀਂ ਫਿਰ ਸਾਡੀ ਫੈਮਿਲੀ ਇੱਥੇ ਸ਼ਿਫਟ ਹੋ ਗਈ। ਠੀਕ। ਤੇ 5ਵੀਂ 4ਥੀ ਜਮਾਤ ਤੱਕ ਮੈਂ ਕਾਲੋ ਕੇ ਵਿਰਕਾਂ ਪ੍ਰਾਇਮਰੀ ਸਕੂਲ ਚ ਪੜ੍ਹਿਆ। ਸਰਦਾਰ ਗੁਰਬਚਨ ਸਿੰਘ ਵਿਰਕ 76 ਵਰ੍ਹਿਆਂ ਬਾਅਦ ਸ਼ਹਿਰ ਸ਼ੇਖੂਪੁਰਾ ਦੇ ਵਿੱਚ ਆਪਣਾ ਸਕੂਲ ਵੇਖਣ ਪਹੁੰਚੇ। ਇਸ ਸਕੂਲ ਦਾ ਪੁਰਾਣਾ ਨਾਮ ਗੌਰਮੈਂਟ ਖਾਲਸਾ ਹਾਈ ਸਕੂਲ ਸੀ, ਜਿਸ ਦਾ ਹੁਣ ਮੌਜੂਦਾ ਨਾਮ ਗੌਰਮੈਂਟ ਫੁਰਕਾਨ ਸ਼ਹੀਦ ਹਾਈ ਸਕੂਲ ਹੈ। ਇਹ ਸਕੂਲ 1922 ਦੇ ਵਿੱਚ ਤਮੀਰ ਹੋਇਆ। 1946 ਤੇ 47 ਦੇ ਵਿੱਚ ਇਹ ਇੱਥੇ ਪੜ੍ਹਦੇ ਰਹੇ। ਅੱਜ 76 ਵਰ੍ਹਿਆਂ ਬਾਅਦ ਜਦੋਂ ਆਪਣਾ ਸਕੂਲ ਵੇਖਣ ਆਏ, ਆਪਣੇ ਉਸ ਕਲਾਸ ਰੂਮ ਨੂੰ ਕਿਸ ਤਰ੍ਹਾਂ ਇਹਨਾਂ ਨੇ ਲੱਭਿਆ ਤੇ ਉਹ ਗੱਲਾਂ ਸਾਂਝੀਆਂ ਕੀਤੀਆਂ ਜਿਹੜੀਆਂ 76 ਵਰ੍ਹਿਆਂ ਪਹਿਲਾਂ ਇਹਨਾਂ ਨਾਲ ਬੀਤੀਆਂ ਸੀ। ਆਓ ਦਿਖਾਉਂਦੇ ਹਾਂ ਤੁਹਾਨੂੰ ਕਿ ਕਿਸ ਤਰ੍ਹਾਂ ਸਰਦਾਰ ਜੀ ਦਾ ਸਕੂਲ ਦੇ ਵਿੱਚ ਵੈਲਕਮ ਹੋਇਆ ਤੇ ਇਹਨਾਂ ਨੇ ਆਪਣੀਆਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ। ਜੀ ਯੋਰ ਗੁੱਡ ਨੇਮ ਇਜ਼? ਗੁਰਬਚਨ ਸਿੰਘ ਵਿਰਕ। ਗੁਰਬਚਨ ਸਿੰਘ ਵਿਰਕ। You are from? USA। ਮੈਂ ਉੱਥੇ ਰਹਿਣਾ ਅੱਜ ਕੱਲ੍ਹ। ਮੈਨੂੰ ਪੰਜਾਬੀ ਬੋਲਣੀ ਠੋਸ ਹੈ। ਅੱਛਾ, ਠੋਸ ਪੰਜਾਬੀ। ਮੈਂ ਪੰਜਾਬ, ਮੈਨੂੰ 57 ਸਾਲ ਹੋ ਗਏ ਨੇ ਅਮਰੀਕਾ ਚ ਰਹਿੰਦਿਆਂ ਨੂੰ। ਇੱਥੋਂ ਦਾ ਪਿੰਡ ਵੀ ਦੱਸੋ। ਤੇ ਸਾਡਾ ਪਿੰਡ ਇੱਥੇ ਆ ਕਾਲੋ ਕੇ ਵਿਰਕਾਂ ਤੇ ਪੜ੍ਹਦੇ ਰਹੇ ਨੇ। ਅੱਛਾ, ਇੱਥੇ ਮੈਂ ਇਹ ਸਕੂਲ ਚ ਕਾਲੋ ਕੇ ਵਿਰਕਾਂ ਦਾ ਕਾਲੋ ਗਵਰਨਮੈਂਟ ਹਾਈ ਸਕੂਲ ਸ਼ੇਖੂਪੁਰਾ। ਹੋਰ ਸਰ, ਤੇ ਇੱਥੇ ਮੈਂ 5ਵੀਂ ਜਮਾਤ ਚ ਪੜ੍ਹਦਾ ਰਿਹਾ 1946 ਵਿੱਚ। ਤੇ ਜਦੋਂ 1947 ਦਾ 5ਵੀਂ ਜਮਾਤ ਚ ਆਇਆ 1945, ਜਦੋਂ 5ਵੀਂ ਜਮਾਤ ਪੂਰੀ ਹੋ ਗਈ ਤੇ 47 ਵਿੱਚ ਨਵੀਂ 6ਵੀਂ ਜਮਾਤ ਸ਼ੁਰੂ ਹੋਈ। ਉਹਦੀਆਂ ਗਰਮੀਆਂ ਦੇ ਵਿੱਚ ਅਸੀਂ ਪਿੰਡ ਗਏ ਹਾਂ ਤੇ ਫਿਰ ਵਾਪਸ ਨਹੀਂ ਆਇਆ। ਜਿਸ ਵੇਲੇ ਤੁਸੀਂ ਇੱਥੇ ਪੜ੍ਹਦੇ ਸੋ ਉਸ ਵਕਤ ਪ੍ਰਾਇਮਰੀ ਕਲਾਸਾਂ ਵੀ ਚੱਲਦੀਆਂ ਸਨ? ਪੰਜਵੀਂ ਮੈਂ 5ਵੀਂ ਕਲਾਸ ਇੱਥੇ ਦਾਖਲ ਹੋਇਆ। ਮੇਰਾ ਖਿਆਲ 5ਵੀਂ ਤੋਂ ਥੱਲੇ ਕਲਾਸ ਹੈ ਨਹੀਂ ਸੀ, ਥੱਲੇ ਨਹੀਂ ਸੀ ਹੈਗੀ। ਇਸ ਨੂੰ ਇਹਦਾ ਨਾਮ ਸੀਗਾ ਖਾਲਸਾ ਹਾਈ ਸਕੂਲ ਸ਼ੇਖੂਪੁਰਾ। ਠੀਕ ਹੈ। ਤੁਸੀਂ ਇੱਥੇ ਕਿਹੜੇ ਸਨ ਵਿੱਚ ਪੜ੍ਹਦੇ ਰਹੇ ਹੋ? ਮੈਂ ਇੱਥੇ ਜੋ 5ਵੀਂ ਜਮਾਤ ਚ ਆਇਆ ਉਹ ਮੇਰਾ ਖਿਆਲ 46 ਦੇ ਸ਼ੁਰੂ ਵਿੱਚ
ਅੱਛਾ ਕਿਉਂਕਿ ਮੈਂ 5ਵੀਂ ਜਮਾਤ ਕੀਤੀ ਆ ਹਾਂ ਤੇ 6ਵੀਂ ਚ ਹੋਏ ਆ ਹਾਂ ਤੇ ਫਿਰ ਸੰਨ 47 ਸ਼ੁਰੂ ਹੋਇਆ ਠੀਕ ਹੈ ਤੇ ਫਿਰ ਸਮਝੋ ਕਿ ਪੁਆਇੰਟ ਹੋ ਗਈ ਠੀਕ ਹੈ ਤੇ ਤੁਸੀਂ ਇਹ ਤਕਰੀਬਨ ਕੋਈ 60-70 ਸਾਲ ਬਾਅਦ ਇੱਥੇ ਆਏ ਤੁਹਾਨੂੰ ਕਿਹਦਾ ਮਹਿਸੂਸ ਹੋ ਰਿਹਾ 77 ਸਾਲ ਬਾਅਦ 77 ਸਾਲ ਬਾਅਦ ਆਏ ਹੋ ਇਹ ਇਲਾਕਾ ਤੁਹਾਡੀ ਜਨਮ ਭੂਮੀ ਵੀ ਹੈ ਮੇਰੀ ਜਨਮ ਭੂਮੀ ਹੈ ਤੇ ਮੈਨੂੰ ਮੈਂ ਜਿਸ ਤਰ੍ਹਾਂ ਬਾਹਰ ਪੁੱਛਿਆ ਮੈਨੂੰ ਹੂੰ ਇਹ ਮੈਨੂੰ ਯਾਦ ਰਿਹਾ ਵੀ ਪਹਿਲੀ ਦਫਾ ਜਿਹੜਾ ਮੇਰਾ ਮੁੱਢ ਪਾਂਦ ਹੈ ਹਾਂ ਉਹਦੇ ਨਾਲ ਮੈਂ ਦੁਬਾਰਾ ਜੁੜ ਰਿਹਾ ਜੀ ਜੀ 77 ਸਾਲ ਦੇ ਬਾਅਦ ਹੂੰ ਤੇ ਮੇਰੀ ਜ਼ਿੰਦਗੀ ਵਿੱਚ ਥੋੜਾ ਜਿਹਾ ਖੱਪਾ ਸੀ ਹੂੰ ਤੇ ਹੁਣ ਪੂਰਾ ਹੋ ਰਿਹਾ ਜੀ ਕਿਉਂਕਿ ਮੈਂ 1.5 ਸਾਲ ਪਹਿਲਾਂ ਮੈਂ ਅਮਰੀਕਾ 'ਚ ਰਹਿੰਦਿਆਂ ਨੂੰ ਮੈਨੂੰ 57 ਸਾਲ ਹੋ ਗਏ ਨੇ ਮਾਸ਼ਾਅੱਲਾ ਤੇ ਮੇਰਾ ਪ੍ਰੋਫੈਸ਼ਨ ਹੈਗਾ ਨੇਵਲ ਆਰਕੀਟੈਕਟ ਐਂਡ ਸ਼ਿਪ ਡਿਜ਼ਾਈਨ ਠੀਕ ਹੈ ਤੇ ਮੈਂ ਬੜੇ ਜਹਾਜ਼ ਡਿਜ਼ਾਈਨ ਕੀਤੇ ਨੇ ਜੀ 55 ਕੰਟਰੀ 'ਚ ਮੈਂ ਟਰੈਵਲ ਕਰ ਚੁੱਕਿਆ ਮਾਸ਼ਾਅੱਲਾ ਪ੍ਰੋਫੈਸ਼ਨਲੀ ਠੀਕ ਤੇ ਮੈਂ ਫਿਰ 1.5 ਸਾਲ ਹੋ ਗਿਆ ਤੇ ਮੈਂ ਸੋਚਿਆ ਮੈਂ ਆਪਣੇ ਬੱਚਿਆਂ ਨੂੰ ਪੁੱਛਿਆ ਭਈ ਤੁਹਾਨੂੰ ਪਤਾ ਸੀ ਕਿੱਥੋਂ ਆਏ ਹੂੰ ਕਿਸੇ ਨੂੰ ਨਹੀਂ ਸੀ ਪਤਾ ਹੂੰ ਕਿਉਂਕਿ ਸਾਰੇ ਜੰਮੇ ਪਲੇ ਉਹ ਇੰਡੀਆ ਵਿੱਚ ਨੇ। ਇੰਡੀਆ ਦਾ ਕਿਹੜੇ ਸ਼ਹਿਰ ਨਾਲ ਤਾਲੁਕ ਆਪਣਾ ਅਸੀਂ ਪਟਿਆਲੇ ਦੇ ਕੋਲ ਸਾਡਾ ਫਾਰਮ ਹੈਗਾ ਥੋੜੀ ਜਿਹੀ ਠੀਕ ਉੱਥੇ ਹਾਂ ਠੀਕ। ਤੇ ਮੈਂ ਫਿਰ ਕਿਤਾਬ ਲਿਖਣੀ ਸ਼ੁਰੂ ਕੀਤੀ ਆਪਣੀ ਜ਼ਿੰਦਗੀ ਉੱਤੇ ਠੀਕ 1.5 ਸਾਲ ਹੋ ਗਿਆ ਠੀਕ ਜਦੋਂ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ ਤੇ ਫਿਰ ਮੈਂ ਸੋਚਣਾ ਸ਼ੁਰੂ ਕੀਤਾ ਕਿਉਂਕਿ ਮੇਰੀ 12 ਸਾਲ ਦੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ ਠੀਕ ਤੇ ਮੈਂ ਸੋਚਿਆ ਵੀ ਮੈਂ ਕਿੱਥੇ ਮੇਰੀ ਪੈਦਾਇਸ਼ ਸੀ ਹੂੰ ਕਿਹੜੀ ਗੱਲਾਂ ਮੈਨੂੰ ਯਾਦ ਨੇ ਫਿਰ ਆਹਿਸਤਾ ਗੱਲਾਂ ਜਾਂ ਫਿਰ ਮੈਂ ਲਿਖਦਾ ਗਿਆ ਤੇ ਫਿਰ ਮੈਨੂੰ ਖਿਆਲ ਆਇਆ ਵੀ ਮੈਂ ਇੱਕ ਵਾਰ ਤੇ ਜਾਵਾਂ ਜਿੱਥੋਂ ਦੀਆਂ ਗੱਲਾਂ ਮੈਂ ਲਿਖ ਰਿਹਾ ਤਾਂ ਕਿ ਮੇਰੀ ਰਿਫਰੈਸ਼ ਹੋ ਜਾਏ ਜੀ ਜੀ ਸੋ ਮੇਰੀ ਪੈਦਾਇਸ਼ ਸੀਗੀ ਨਨਕਾਣਾ ਸਾਹਿਬ ਦੇ ਕੋਲ ਹੈ ਪਿੰਡ ਬੰਦੇ ਕੇ ਜਗੀਰ ਅੱਛਾ ਠੀਕ ਹੈ ਉੱਥੇ ਮੇਰੀ ਪੈਦਾਇਸ਼ ਸੀ ਤੇ ਕੱਲ ਅਸੀਂ ਉੱਥੋਂ ਹੋ ਕੇ ਆਏ ਆ ਤੇ ਉੱਥੋਂ ਫਿਰ ਤੁਸੀਂ ਇੱਧਰ ਸ਼ਿਫਟ ਹੋ ਗਏ ਸ਼ੇਖੂਪੁਰੇ ਹਾਂ ਉਹ ਇਹ ਗੱਲ ਇਹ ਸੀ ਕਿ ਮੇਰੀ ਭੂਆ ਮੇਰੇ ਫਾਦਰ ਤੋਂ ਕੋਈ 25 ਸਾਲ ਵੱਡੀ ਸੀ ਤੇ ਉਹ ਛੋਟੇ ਸਨ ਤੇ ਉਹਨਾਂ ਨੂੰ ਉਹ ਆਪਣੇ ਕੋਲ ਲੈ ਗਈ ਅੱਛਾ ਸੋ ਕਾਲਜ ਵਿਰਕਾਂ ਤੋਂ ਉਹਨਾਂ ਨੂੰ ਸ਼ਿਫਟ ਕਰ ਲਿਆ ਠੀਕ ਉੱਥੇ ਮੇਰੇ ਫਾਦਰ ਦਾ ਵਿਆਹ ਹੋਇਆ ਠੀਕ ਉੱਥੇ ਮੇਰੀ ਪੈਦਾਇਸ਼ ਹੋਈ ਤੇ ਮੇਰੇ ਭਰਾਵਾਂ ਦੀ ਉੱਥੇ ਸਕੂਲ ਨਹੀਂ ਸਨ ਜਦੋਂ ਮੇਰੀ 5 ਸਾਲ ਦੀ ਉਮਰ ਸੀ ਮੇਰੇ ਪਿਤਾ ਨੇ ਕਿਹਾ ਵੀ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰੀ ਹੈ ਕਾਲੋ ਕੀ ਵਿਰਕਾਂ ਬੜਾ ਵੱਡਾ ਪਿੰਡ ਸੀ ਉਸ ਵਕਤ ਠੀਕ ਹੈ ਪਿੰਡ ਵਿੱਚ ਨਾਲੀਆਂ ਵੀ ਪੱਕੀਆਂ ਬਣੀਆਂ ਹੋਈਆਂ ਸਨ ਸਕੂਲ ਵੀ ਸੀ ਕਲੀਨਿਕ ਵੀ ਸੀ ਥਾਣਾ ਵੀ ਸੀ ਪੋਸਟ ਆਫਿਸ ਵੀ ਸੀ ਉਸ ਵਕਤ ਠੀਕ ਹੈ ਅਸੀਂ ਫਿਰ ਸਾਡੀ ਫੈਮਿਲੀ ਇੱਥੇ ਸ਼ਿਫਟ ਹੋ ਗਈ ਠੀਕ ਤੇ 5ਵੀਂ ਚੌਥੀ ਜਮਾਤ ਤੱਕ ਮੈਂ ਕਾਲੋ ਕੇ ਵਿਰਕਾਂ ਪ੍ਰਾਇਮਰੀ ਸਕੂਲ ਚ ਪੜ੍ਹਿਆ ਠੀਕ ਤੇ ਫਿਰ 5ਵੀਂ ਚ ਇੱਥੇ ਸ਼ੇਖੂਪੁਰੇ ਸਰਦਾਰ ਜੀ ਅਸੀਂ ਤੁਹਾਨੂੰ ਦਿਲ ਦੀਆਂ ਅਥਾਹ ਗਹਿਰਾਈਆਂ ਤੋਂ ਤੁਹਾਡੇ ਇਸ ਉਸ ਸਕੂਲ ਚ ਜਿੱਥੇ ਤੁਸੀਂ ਪੜ੍ਹੇ ਹੋ ਤੁਹਾਡੇ ਉਸ ਇਲਾਕੇ ਜਿਹੜਾ ਤੁਹਾਡਾ ਜਨਮ ਭੂਮੀ ਹੈ ਅਸੀਂ ਵੈਲਕਮ ਕਰਨੇ ਆ ਔਰ ਆਓ ਤੁਹਾਨੂੰ ਅਸੀਂ ਆਪਣੇ ਦਫ਼ਤਰ ਲੈ ਕੇ ਚੱਲਦੇ ਹਾਂ ਅੱਛਾ ਬਹੁਤ ਸ਼ੁਕਰੀਆ ਮੈਨੂੰ ਬੜੀ ਖੁਸ਼ੀ ਹੋਈ ਹੈ ਔਰ ਕੱਲ ਤੋਂ ਜਦੋਂ ਦਾ ਮੈਂ ਪਾਕਿਸਤਾਨ ਦਾਖਲ ਹੋਇਆ ਇੰਨਾ ਪਿਆਰ ਇੰਨੀ ਮੁਹੱਬਤ ਮੈਂ ਤੇ ਬਿਲਕੁਲ ਜਿਸ ਤਰ੍ਹਾਂ ਹੁੰਦਾ ਨਾ ਵੀ ਮੇਰੇ ਤੇ ਇਸ ਤਰ੍ਹਾਂ ਹੋ ਗਿਆ ਵੀ ਮੈਂ ਕਦੀ ਵੀ ਇੰਨਾ ਪਿਆਰ ਨਹੀਂ ਮਿਲਿਆ ਜੀ ਤੇ ਜਾ ਕੇ ਮੈਂ ਸਰ ਤੁਸੀਂ ਹੁਣ ਆਪਣਾ ਉਹ ਰੂਮ ਲੱਭ ਲਵੋਗੇ ਜਿੱਥੇ ਅੱਛਾ ਮੈਨੂੰ ਇੰਨਾ ਆਓ ਜ਼ਰਾ ਮੈਨੂੰ ਇੰਨਾ ਕੁ ਪਤਾ ਵੀ ਜਿਹੜਾ ਸਕੂਲ ਸੀ ਨਾ 4 ਚਫੇਰੇ ਬਰਾਂਡੇ ਸਨ ਕਲਾਸਰੂਮ ਸਨ ਅੱਗੇ ਕਲਾਸਰੂਮ ਦੇ ਬਰਾਂਡਾ ਸੀ 4 ਚਫੇਰੇ ਤੇ ਜਿਹੜੇ ਬਰਾਂਡੇ ਨੇ ਉਹਨਾਂ ਦੇ ਉਹ ਆਪਣਾ ਪਿੱਲਰ ਬਣੇ ਹੋਏ ਸਨ ਉਹ ਮੈਨੂੰ ਯਾਦ ਹੈ ਅਸੀਂ ਸਕੂਲ ਤੋਂ ਬਾਅਦ ਜਦੋਂ ਸਕੂਲ ਖਤਮ ਹੁੰਦਾ ਸੀ ਸ਼ਾਮ ਨੂੰ ਅਸੀਂ ਉਹਦੇ ਨਾਲ ਇੱਕ ਬਿਲਡਿੰਗ ਸੀ ਤੇ ਉੱਤੇ ਬੋਰਡਿੰਗ ਹਾਊਸ ਸੀ ਅਸੀਂ ਥੱਲੇ ਆ ਕੇ ਤੇ ਅਸੀਂ ਕੌਡੀ ਖੇਡਣੀ ਹੋਰ ਖੇਡਾਂ ਖੇਡਣੀਆਂ ਇੱਕ ਦਫਾ ਅਸੀਂ ਕੌਡੀ ਖੇਡਦੇ ਸਾਂ ਤੇ ਇੱਕ ਮੁੰਡਾ ਮੇਰੇ ਪਿੱਛੇ ਲੱਗਾ ਕੌਡੀ ਕਰਦਾ ਤੇ ਮੈਂ ਭੱਜਾ ਜਾ ਰਿਹਾ ਸਾਂ ਪਿੱਛੇ ਵੇਖਦਾ ਸਾਂ ਮੈਨੂੰ ਪਤਾ ਲੱਗਾ ਜਦੋਂ ਮੈਂ ਐਉਂ ਕੀਤਾ ਤੇ ਸਾਹਮਣੇ ਮੇਰੇ ਉਹ ਆਪਣਾ ਇੱਕ ਪਿੱਲਰ ਸੀਗਾ ਮੇਰਾ ਮੋਢਾ ਵੱਜਾ ਉਹਨੂੰ ਤੇ ਇਹ ਜਿਹੜਾ ਮੋਢਾ ਹੈ ਇਹਦਾ ਅਜੇ ਵੀ ਇਹ ਨਿਸ਼ਾਨ ਹੈ ਆ ਦੇਖੋ ਨਾ ਜਿਹੜਾ ਅਜੇ ਹੱਡੀ ਥੋੜੀ ਜਿਹੀ ਉੱਪਰ ਹੋ ਗਈ ਉੱਚੀ ਹੋ ਗਈ ਤੇ ਇਹ ਮੈਨੂੰ ਸਮਝੋ ਕਿ ਕਦੀ ਕੱਲ ਭੁੱਲੀ ਨਹੀਂ ਇਹ ਸਕੂਲ ਦੀ ਨਿਸ਼ਾਨੀ ਹੈ ਤੁਹਾਡੇ ਇਹ ਸਕੂਲ ਦੀ ਨਿਸ਼ਾਨੀ ਹੈ ਆ ਜਾਓ ਅੰਦਰ ਆ ਜਾਓ क्लैपिंग करो जी सारे दोस्त क्लैपिंग करो जी सरदार जी वास्ते
ਬਹੁਤ ਖੁਸ਼ੀ ਹੋਈ ਸਾਨੂੰ ਤੁਹਾਡੇ ਆਉਣ ਦੀ ਜੀ। ਇਹ ਸਕੂਲ ਦੀ ਤਰਫੋਂ, ਸਕੂਲ ਦੀ ਇੰਤਜ਼ਾਮੀਆ ਦੀ ਤਰਫੋਂ, ਸਟਾਫ ਦੀ ਤਰਫੋਂ ਫੁੱਲ ਤੁਹਾਡੇ ਵਾਸਤੇ ਮੁਹੱਬਤਾਂ ਦੇ ਨਾਲ, ਬੜੇ ਪਿਆਰ ਦੇ ਨਾਲ, ਇਹ ਬੜੇ ਪਿਆਰ ਤੇ ਬੜੀ ਮੁਹੱਬਤ ਦੇ ਨਾਲ। ਹਾਂਜੀ ਇਹ ਤੁਹਾਨੂੰ ਫੁੱਲ, ਇਹ ਤੁਹਾਨੂੰ ਯਾਦ ਕਰਵਾਉਣਗੇ ਕਿ ਤੁਸੀਂ ਆਪਣੇ ਉਸ ਸਕੂਲ ਵਿੱਚ ਗਿਆ ਸੀ ਜਿੱਥੇ ਬਚਪਨ ਵਿੱਚ ਪੜ੍ਹਦੇ ਰਹੇ ਹੋ। ਹਾਂ ਬਿਲਕੁਲ, ਇਹ ਯਾਦ ਰਹੇਗਾ। ਔਰ ਜੇ ਉਹ ਇੱਥੇ ਮੇਰਾ ਆਉਣਾ ਹੈ, ਸਾਰਿਆਂ ਨੂੰ ਮਿਲਣਾ, ਸਭ ਕੁਝ ਕਰਨਾ ਹੈ। ਮੈਂ ਜਿਹੜੀ ਕਿਤਾਬ ਆਪਣੀ ਲਿਖੀ ਹੈ ਉਹਦੇ ਵਿੱਚ ਇਹ ਸਾਰਾ ਮੈਂ ਇਹ ਵੇਰਵਾ ਦਿਆਂਗਾ। ਔਰ ਇਹੋ ਮੇਰਾ ਮਤਲਬ ਸੀ ਵੀ ਮੈਂ ਹੁਣ ਜਾ ਕੇ ਜਿਹੜੀ ਮੇਰੀ ਯਾਦਦਾਸ਼ਤਾਂ ਨੇ ਪੁਰਾਣੀਆਂ, ਉਹਨਾਂ ਨੂੰ ਮੈਂ ਜਰਾ ਰਿਫਰੈਸ਼ ਕਰਾਂ, ਤਾਜ਼ੀਆਂ ਕਰਾਂ, ਤਾਂ ਕਿ ਮੈਂ ਫਿਰ ਉਹਦੀ ਬਾਬਤ ਲਿਖ ਸਕਾਂ। ਇਹਨਾਂ ਦਾ ਕਮਰਾ ਦਿਖਾਉਣਾ ਕਿਹੜਾ ਕਮਰੇ ਚ ਪੜ੍ਹਨ ਚਲੋ ਤੇ ਆਪਣਾ ਕੋਈ ਯਾਦ ਹੋਏ ਉਸ ਬਾਰੇ ਦੇ ਉਸਤਾਦ ਆਪਣੇ ਜੀ? ਇੱਕ ਫਿਰ ਬਾਹਰੋਂ ਹੋ ਕੇ ਹੋਣਾ। ਜਿਹੜਾ ਸਾਡਾ ਹੈਡ ਮਾਸਟਰ ਸੀਗਾ ਉਹ ਇੱਕ ਸਰਦਾਰ ਸੀ, ਬੜਾ ਲੰਮਾ ਚੌੜਾ ਤੇ ਚੰਗੀ ਵੱਡੀ ਚਿੱਟੀ ਦਾੜੀ ਸੀ। ਇਹਨਾਂ ਕਿ ਮੈਨੂੰ ਅਸੀਂ ਤੁਹਾਨੂੰ ਨਾਮ ਦਿਖਾਵਨੇ ਉਹਨਾਂ ਦੇ। ਅੱਛਾ, ਨਾਮ ਲਿਖੇ ਹੋਏ ਨੇ ਲਿਖੇ ਨੇ। ਅੱਛਾ ਪਹਿਲੇ ਦੇਖ ਲੈਣ। ਅੱਛਾ ਜੀ, ਹੁਣ ਅੰਦਾਜ਼ਾ ਹੀ ਹੋਣਾ, ਹੁਣ ਕਮਰੇ ਤੇ ਬਦਲ ਗਏ ਸਾਰੇ। ਕਮਰੇ ਕੁਝ ਉਵੇਂ ਹੀ ਨੇ। ਉਹ ਜਿਵੇਂ ਤੁਸੀਂ ਦੱਸਿਆ ਨਾ ਕਿ ਕਲਾਸਰੂਮ ਦਾ ਮੋਟਾ ਬੱਚਾ ਸੀ, ਉਹ ਮੈਂ ਤੁਹਾਨੂੰ ਦੱਸਣਾ। ਅੱਛਾ, ਹਾਂ, ਜਿੱਥੇ ਕਿਉਂਕਿ ਮੈਨੂੰ ਯਾਦ ਹੈ ਕਿ ਜਿਹੜਾ ਕੋਰਟ ਯਾਰਡ ਸੀ, ਇਸ ਖੱਬੇ ਪਾਸੇ ਹੈਡਮਾਸਟਰ ਦਾ ਆਫਿਸ ਸੀਗਾ, ਇਸ ਪਾਸੇ ਕਰਕੇ, ਤੇ ਉਹਦੇ ਨਾਲ ਹੀ ਤੁਹਾਡਾ ਕਮਰਾ, ਨਾਲ ਸਾਰੇ ਕਮਰੇ ਸਨ ਤੇ ਕਮਰਿਆਂ ਦੇ ਅੱਗੇ ਬਰਾਂਡੇ ਸਨ। ਉੱਥੇ ਲੈ ਕੇ ਚੱਲੇ ਉਹ ਉਵੇਂ ਹੀ ਹੈ। ਅੱਛਾ ਸਰਦਾਰ ਜੀ, ਉਹ ਉਵੇਂ ਹੀ। ਗੇਟ ਖੋਲੋ ਬੜਾ। ਓ ਮਾਈ ਗॉड, ਆ ਤੇ ਮੈਨੂੰ ਪਿਲਰ ਨਜ਼ਰ ਆ ਰਹੇ ਨੇ ਬਿਲਕੁਲ ਉਸ ਤਰ੍ਹਾਂ ਦੇ ਹੀ। ਜੀ ਬਿਲਕੁਲ ਉਹੀ ਹੈ। ਉਹਨਾਂ ਤੇ ਟਾਈਲਾਂ ਲਾਤੀਆਂ ਨੇ। ਅੱਛਾ ਅੱਛਾ, ਇੱਧਰ ਆਓ। ਹਾਂ ਇਹ ਨਾਲ ਪ੍ਰਿੰਸੀਪਲ ਦਾ ਦਫ਼ਤਰ ਹੈ। ਅੱਛਾ, ਇਹ ਨਾਲ ਕਮਰੇ ਕੋਈ ਸ਼ੁਰੂ ਹੋ ਜਾਂਦੇ ਨੇ। ਕਲਾਸਰੂਮ ਨੰਬਰ 1 ਗੇਟ ਤੋਂ ਅੰਦਰ ਹੋਵੋ ਤੇ ਇਸ ਤਰ੍ਹਾਂ ਫੇਸ ਕਰੋ ਤੇ ਇਸ ਪਾਸੇ ਸੀ ਪ੍ਰਿੰਸੀਪਲ ਦਾ ਆਫਿਸ। ਸੋ ਇਹ ਠੀਕ ਲੋਕੇਸ਼ਨ ਹੈ ਦੀ। ਹਾਂਜੀ ਉਦੋਂ ਇਹ ਜਿਹੜਾ ਦਰਵਾਜ਼ਾ ਹੁੰਦਾ ਸੀ, ਇਧਰੋਂ ਪ੍ਰਿੰਸੀਪਲ ਅੰਦਰ ਦਾਖਲ ਹੁੰਦਾ ਸੀ। ਹਾਂ, ਬਾਹਰ ਵਾਲਾ ਦਰਵਾਜ਼ਾ ਬਾਅਦ ਵਿੱਚ ਅਸਾਂ ਕੱਢਿਆ। ਅੱਛਾ ਇਹ ਸਾਹਮਣੇ ਜਿਹੜਾ ਰਿਪੇਅਰਿੰਗ ਰੂਮ ਹੈ, ਅੱਛਾ। ਜਿੱਥੇ ਪ੍ਰਿੰਸੀਪਲ ਸਾਹਿਬ ਆਰਾਮ ਕਰਦੇ ਹੁੰਦੇ ਸੀ। ਅੱਛਾ ਅੱਛਾ ਰਾਈਟ। ਇਹ ਅਸੀਂ ਸਾਰਾ ਜਿਹੜਾ ਦੁਬਾਰਾ ਕੀਤਾ ਸਾਰਾ ਸਿਲਸਿਲਾ ਜੀ। ਅੱਛਾ ਅੱਛਾ ਇਹ ਦਫ਼ਤਰ ਸੀ ਪ੍ਰਿੰਸੀਪਲ ਦਾ, ਅੱਛਾ, ਜਦੋਂ ਤੁਸੀਂ ਹੈਡਮਾਸਟਰ ਦਾ ਦਫ਼ਤਰ ਹੈ। ਠੀਕ ਹੈ, ਠੀਕ ਇਹ ਨਾਲ ਤੁਹਾਡੇ ਕਮਰੇ ਆ। ਉਹ ਹੁਣ ਪਿਲਰ ਯਾਦ ਆਏ ਨੇ? ਯਾਦ ਆ ਨੇ, ਯਾਦ ਬਿਲਕੁਲ ਬਿਲਕੁਲ ਇਹ ਯਾਦ ਨੇ। ਅਸੀਂ ਇੱਥੇ ਆ ਤਾਂ ਸਾਡਾ ਬਾਅਦ ਚ ਬਣਿਆ ਹੋਵੇਗਾ ਨਾ। ਇੱਥੋਂ ਦਾ ਸਹਾਰੇ ਦੇ ਨਾਲ ਨਾ ਜੀ, ਇਹ ਉਦੋਂ ਹੈ ਸੀ। ਅੱਛਾ, ਇਹ ਸਿਰਫ ਉੱਚਾ ਥੋੜਾ ਜਿਹਾ ਕੀਤਾ ਸੀ ਤੇ ਛੱਤ ਬਦਲੀ ਸੀ। ਠੀਕ ਹੈ। ਇਹ ਕਿਉਂਕਿ ਮੈਨੂੰ ਇਹ ਯਾਦ ਹੈ, ਇਹ ਤਕਰੀਬਨ ਬਰਾਬਰ ਹੀ ਸੀਗਾ ਧਰਤੀ ਦੇ। ਇੱਥੇ ਅਸੀਂ ਦੌੜਨਾ ਭੱਜਣਾ। ਹਾਂ, ਤੇ ਉਹ ਛੱਤਾਂ ਅਸੀਂ ਬਦਲੀਆਂ ਸੀ। ਛੱਤਾਂ ਪਹਿਲੀਆਂ ਲੱਕੜੀ ਦੀਆਂ ਹੁੰਦੀਆਂ ਸੀ ਤੇ ਗਾਰਡਰ ਹੁੰਦੇ ਸੀਗੇ, ਬਾਲੇ ਹੁੰਦੇ ਸੀਗੇ। ਤੇ ਹੁਣ ਜਿਹੜੀਆਂ ਛੱਤਾਂ ਉਹ ਅਸੀਂ ਕਰ ਦਿੱਤੀਆਂ ਦੂਸਰੀਆਂ ਬਦਲਦੀਆਂ, ਸਲੈਬਾਂ ਪਾਤੀਆਂ। ਹਾਂ, ਸੋ ਇਹਨਾਂ ਅਸੀਂ ਇੱਥੇ ਖੇਡਦੇ ਹੁੰਦੇ ਸਾਂ ਤੇ ਭੱਜਦੇ। ਤੇ ਆ ਜਿਹੜਾ ਪਿੱਲਰ ਹੈ, ਇਹ ਮੈਨੂੰ ਇੱਕ ਬੰਦਾ ਮੁੰਡਾ ਪਿੱਛੇ ਮੇਰੇ ਭੱਜ ਰਿਹਾ ਸੀ ਤੇ ਮੈਂ ਉਧਰ ਵੇਖਦਾ ਰਿਹਾ ਤੇ ਮੈਨੂੰ ਸਾਹਮਣੇ ਵੀ ਜਦੋਂ ਐਵੇਂ ਕੀਤਾ ਤੇ ਪਿੱਲਰ ਸਾਹਮਣੇ ਆ ਗਿਆ। ਮੈਂ ਮੂੰਹ ਤੇ ਬਚਾ ਲਿਆ ਤੇ ਲੇਕਿਨ ਮੋਢਾ ਮੇਰਾ ਲੱਗਾ। ਅੱਜ ਤੇ ਤੁਸੀਂ ਉਹ ਬਜ਼ੁਰਗ ਨਹੀਂ, ਅੱਜ ਤੁਸੀਂ ਜਿਸ ਜਗ੍ਹਾ ਦੇ ਉੱਤੇ ਖੜੇ ਹੋ ਨਾ, ਅੱਜ ਤੁਸੀਂ 13 ਸਾਲ ਦੇ ਸਟੂਡੈਂਟ ਹੋ। 13 ਤੋਂ 15 ਸਾਲ ਦੀ ਉਮਰ ਦੇ ਤੁਸੀਂ, ਮੈਂ ਇਤਨਾ ਮਹਿਸੂਸ ਕਰਦਾ। ਤੁਸੀਂ 13 ਤੋਂ 15 ਸਾਲ ਦੇ ਤੁਸੀਂ ਐਸਲੇ ਸਟੂਡੈਂਟ ਹੋ। ਔਰ ਇਹਦੀ ਯਾਦ ਜਿਹੜੀ ਹੈ ਤੁਹਾਨੂੰ ਹੁਣ ਜਿਹੜੀ ਅਸਲ ਰੀਫਰੈਸ਼ ਤੁਸੀਂ ਕਰ ਰਹੇ ਹੋ ਨਾ, ਇਹ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਸ ਤਰ੍ਹਾਂ ਤੁਸੀਂ 9ਵੀਂ ਜਾਂ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ। ਤੇ ਮੈਂ ਉਸੇ ਤਰ੍ਹਾਂ ਦੌੜਦਾ ਭੱਜਦਾ ਹੁੰਦਾ ਸੀਗਾ ਔਰ ਕਿਸ ਤਰ੍ਹਾਂ ਮੈਂ ਸ਼ਰਾਰਤਾਂ ਕਰਦਾ ਹੁੰਦਾ ਸੀ, ਕਿਸ ਤਰ੍ਹਾਂ ਕੌਣ ਟੀਚਰ ਜਿਹੜਾ ਮੈਨੂੰ ਪੜ੍ਹਾ ਰਿਹਾ ਸੀਗਾ ਤੇ ਮੇਰੀ ਤਵੱਜੋ ਕਿੱਥੇ ਹੁੰਦੀ ਸੀ ਉਸ ਟਾਈਮ। ਮੈਨੂੰ ਇਹ ਕਾਫੀ ਯਾਦ ਆ ਰਿਹਾ, ਇੱਕ ਸਾਡੇ ਇੱਥੇ ਟੀਚਰ ਹੁੰਦਾ ਸੀ ਜੀ ਬੋਰਡਿੰਗ ਹਾਊਸ ਦੇ ਵਿੱਚ। ਉਹਨੇ 5 ਵਜੇ ਸਾਰਿਆਂ ਨੂੰ ਬੱਚਿਆਂ ਨੂੰ ਉਠਾਉਣਾ ਤੇ ਵੱਡਾ ਸਾਰਾ ਬੈਂਚ ਹੁੰਦਾ ਸੀ। ਉਹਨੇ ਮੰਜੀਆਂ ਉੱਤੇ ਆ ਮਾਰਨਾ, ਉੱਠੋ 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 ਉੱਠੋ। ਤੇ 5 ਵਜੇ ਸਵੇਰੇ ਬੱਚੇ ਸੁੱਤੇ ਹੁੰਦੇ ਨੇ, ਉੱਠਣਾ ਤੇ ਅੱਖਾਂ ਮਲ ਮੁਲ ਕੇ। ਤੇ ਜਦੋਂ ਉਹਨੇ ਨਿਕਲ ਜਾਣਾ ਅਸੀਂ ਫਿਰ ਸੌਂ ਜਾਣਾ। 10 ਮਿੰਟ ਦੇ ਬਾਅਦ ਫਿਰ ਉਹਨੇ ਡੰਡਾ ਫੜਿਆ ਹੋਣਾ, ਉੱਠੋ ਤੁਸੀਂ ਉੱਠੋ ਉੱਠੋ। ਉਹਦਾ ਨਾਂ ਸੀ ਕੇਸਰ ਸਿੰਘ। ਅੱਛਾ, ਜਦੋਂ ਉਹਨੇ ਚਲੇ ਜਾਣਾ ਨਾ, ਮੁੰਡੇ ਸ਼ਰਾਰਤੀ ਹੁੰਦੇ ਨੇ। ਉਦੋਂ ਇੱਕ ਮੂਵੀ ਆਈ ਸੀ, ਉਹਦਾ ਨਾਂ ਸੀ ਹਿੰਦ ਕੇਸਰੀ। ਉਹਨੇ ਕਹਿਣਾ ਹਿੰਦ ਕੇਸਰੀ ਜ਼ਿੰਦਾਬਾਦ, ਹਿੰਦ ਕੇਸਰੀ ਜ਼ਿੰਦਾਬਾਦ। ਉਹਨੇ ਫਿਰ ਭੱਜੇ ਆਉਣਾ, ਕੰਮ ਕਰ ਰਿਹਾ।
ਸੋ ਇਹ ਯਾਦਦਾਸ਼ਤ ਨੇ ਮੇਰੀ। ਤੇ ਸਰਦਾਰ ਜੀ ਰਿਹਾਇਸ਼ ਕਿੱਥੇ ਹੁੰਦੀ ਸੀ ਉਦੋਂ ਤੁਹਾਡੀ? ਸਾਡੀ ਕਾਲੋ ਕੇ ਵਿਰਕਾਂ। ਅੱਛਾ ਕਾਲੋ ਉਹ ਹੈ ਇੱਥੋਂ ਕੋਈ ਮੇਰੇ ਖਿਆਲ ਕੋਈ 10-12 ਕਿਲੋਮੀਟਰ ਹੋਏਗਾ। ਆਓ ਹੁਣ ਤੁਹਾਨੂੰ ਤੁਹਾਡਾ ਕਲਾਸਰੂਮ ਦਿਖਾ ਦਈਏ। ਅੱਛਾ ਅੱਛਾ। अस्सलाम वालेकुम बच्चों, खड़े होकर इस्तकबाल करें भाई। आप मुझे तो सामने आ जाइएगा। ये heartily welcome in this classroom. Is your classroom on that time? Yes, it was just like this. This room was there on that Yes, time. yes. Your classroom in Yes, this class. yes, Yeah. We are ये heartily welcome you. Thank ये you. हैं वो स्टूडेंट जो जिनको आप देख के इस तरह महसूस करते होंगे कि बैठ जाए बेटा, बैठ से बेटे से। आप इसी तरह महसूस करते होंगे कि मैं भी यहाँ बैठता था और इन बच्चों की तरह यही उम्र थी और यही शरारतें थी और बंदे को वही याद जो है वो ताज़ा हो जाती है। 12 ਸਾਲ ਦੀ 11 ਸਾਲ ਦੀ ਉਮਰ ਵਿੱਚ जी जी ਤੁਹਾਡੇ ਵਾਂਗ ਇਹਨਾਂ ਬੈਂਚਾਂ ਤੇ ਮੈਂ ਬੈਠਾ बिल्कुल ਅੱਜ ਤੋਂ 77 ਸਾਲ ਪਹਿਲਾਂ। माशाल्लाह 77 years। माशाल्लाह माशाल्लाह। ਤੇ ਇੱਥੋਂ ਮੇਰੀ ਜ਼ਿੰਦਗੀ ਇੱਥੋਂ ਸ਼ੁਰੂ ਹੋਈ ਹੈ। बिल्कुल सही। ਔਰ ਮੈਂ ਕਿਤੇ ਦਾ ਕਿਤੇ ਘੁੰਮ ਘੁਮਾ ਕੇ 55 ਦੇਸ਼ਾਂ ਵਿੱਚ ਮੈਂ ਘੁੰਮਾਇਆ ਆਪਣੇ ਪ੍ਰੋਫੈਸ਼ਨਲ ਕੰਮ ਨਾਲ। ਮੈਂ ਅਮਰੀਕਾ 'ਚ ਰਹਿੰਦਾ, ਮੈਨੂੰ 57 ਸਾਲ ਹੋ ਗਏ ਨੇ। ਉਹ ਮੇਰੇ ਮਨ 'ਚ ਇੱਕ ਖਾਸ਼ ਸੀ ਵੀ ਮੈਂ ਇਸ ਧਰਤੀ ਤੋਂ ਜਾਣ ਤੋਂ ਪਹਿਲਾਂ ਇੱਕ ਦਫਾ ਉੱਥੇ ਜਾਵਾਂ ਜਿੱਥੋਂ ਕਿ ਮੇਰੀ ਜ਼ਿੰਦਗੀ ਸ਼ੁਰੂ ਹੋਈ ਹੈ। सरदार साहब वहां से क्लैपिंग करो, भरपूर से करो। ਇਹਨਾਂ ਸਟੂਡੈਂਟਾਂ ਵਾਸਤੇ ਕੀ ਤੁਸੀਂ ਪੈਗਾਮ ਦੇਣਾ ਚਾਹੁੰਦੇ ਹੋ ਕਿ ਕਿਵੇਂ ਇਹਨਾਂ ਆਪਣੀ ਤਾਲੀਮ ਨੂੰ ਅੱਗੇ ਲੈ ਕੇ ਆਉਣ ਜੀ? ਮੈਂ ਤੁਹਾਨੂੰ ਪੈਗਾਮ ਇਹ ਦੇਣਾ ਚਾਹੁੰਦਾ, ਜਿਹੜੀ ਜ਼ਿੰਦਗੀ ਜਿਹੜੀ ਹੈ ਉਹ ਇਟਸ ਮੇਡ ਆਫ ਸਟੈਪਸ। ਤੁਸੀਂ ਇੱਕ ਸਟੈਪ ਲਓ ਤੇ ਫਿਰ ਦੂਜਾ ਸਟੈਪ ਲਓ, ਫਿਰ ਤੀਜਾ ਸਟੈਪ ਲਓ। ਹਰ ਸਟੈਪ ਤੇ ਤੁਹਾਡੀ ਜ਼ਿੰਦਗੀ ਚੰਗੀ ਬਦਲਦੀ ਜਾਂਦੀ ਹੈ। ਓਕੇ, ਤੋ ਜਿਹੜਾ ਤੁਹਾਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ ਉਹ ਇਹ ਹੈਗਾ, ਜਿਹੜਾ ਤੁਸੀਂ ਸਟੈਪ ਹੁਣ ਲੈ ਰਹੇ ਹੋ ਇਨ ਦਾ ਪ੍ਰੈਜ਼ੈਂਟ, ਉਹਦੇ ਤੇ ਫੋਕਸ ਕਰੋ। ਡੂ ਯੋਰ ਬੈਸਟ। ਹੁਣ ਤੁਸੀਂ 5ਵੀਂ 6ਵੀਂ ਜਮਾਤ 'ਚ ਹੋ, ਬੀ ਦ ਬੈਸਟ ਸਟੂਡੈਂਟ ਇਨ ਦ 6th grade। ਇਹ ਨਾ ਸੋਚੋ ਕਿ 7ਵੀਂ ਜਮਾਤ 8ਵੀਂ ਜਮਾਤ 9ਵੀਂ ਜਮਾਤ ਐਡੀ ਦੂਰ ਹੈ। ਡੋਂਟ ਥਿੰਕ ਅਬਾਊਟ ਦਿਸ, ਲਿਵ ਇਨ ਦ ਪ੍ਰੈਜ਼ੈਂਟ। ਅਗਰ ਤੁਸੀਂ ਇਸ ਜਮਾਤ 'ਚ ਪੜ੍ਹ ਰਹੇ ਹੋ, ਇਹਦੇ 'ਚ ਤੁਸੀਂ ਐਕਸੈਲ ਕਰਦੇ ਹੋ, the next class will come, then they do the same thing. ਸੋ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਮੈਂ ਇੱਕ ਜੱਟ ਘਰ ਵਿੱਚ, ਫਾਰਮਰਸ ਦੇ ਘਰ 'ਚ ਮੈਂ ਪੈਦਾ ਹੋਇਆ, ਲੇਕਿਨ ਇਹ ਜਿਹੜਾ ਤੁਹਾਨੂੰ ਮੈਂ ਕੱਲ੍ਹ ਦੱਸਦਾ, ਇੱਕ ਸਟੈਪ ਤੋਂ ਅੱਗੇ ਇਸ ਤੋਂ ਲੰਘ ਕੇ ਮੈਂ ਦੁਨੀਆ ਵਿੱਚ ਘੁੰਮਿਆ। ਜਿਹੜੇ ਮੈਂ ਸ਼ਿਪ ਡਿਜ਼ਾਈਨ ਕੀਤੇ ਨੇ ਉਸ ਹਿਸਾਬ ਨਾਲ ਮੈਨੂੰ ਦੁਨੀਆ 'ਚ, ਜਰਮਨੀ 'ਚ, ਇੰਗਲੈਂਡ 'ਚ, ਸਕੈਂਡੀਨੇਵੀਆ, ਰਸ਼ੀਆ, ਹਾਲੈਂਡ, ਡੈਨਮਾਰਕ, ਸਵੀਡਨ, ਸਾਰੇ ਉਹਨਾਂ ਦੇਸ਼ਾਂ 'ਚ ਮੈਂ ਘੁੰਮਿਆ। ਉਹਨਾਂ 'ਚ ਲੋਕੀ ਮੈਨੂੰ ਜਿਹੜੇ ਪ੍ਰੋਫੈਸ਼ਨਲ ਨੇ ਉਹ ਜਾਣਦੇ ਨੇ। ਕਿਉਂਕਿ ਜਦੋਂ ਮੈਂ 6ਵੀਂ ਜਮਾਤ ਇੱਥੇ ਪੜ੍ਹਦਾ ਸਾਂ, ਮੈਂ 6ਵੀਂ ਜਮਾਤ ਮਿਹਨਤ ਕਰਕੇ ਮੈਂ 6ਵੀਂ ਜਮਾਤ 'ਤੇ ਮੇਰਾ ਫੋਕਸ ਸੀ। ਜਦੋਂ 7ਵੀਂ 'ਚ ਆਇਆ, 7ਵੀਂ 'ਚ ਫੋਕਸ ਸੀ। ਸੋ ਮੇਕ ਸ਼ੋਰ at any point in your life, whatever you are doing, you want to be the best, not the second best, the first best. That's the message. Or ਇੱਕ ਤੁਹਾਨੂੰ ਮੈਂ ਇਹ ਦੱਸਣੀ ਚਾਹੁੰਦਾ, ਤੁਸੀਂ ਕਦੇ ਵੀ ਇਸ ਗੱਲ 'ਤੇ ਯਕੀਨ ਨਹੀਂ ਕਰਨਾ। ਕੋਈ ਤੁਹਾਨੂੰ ਕਹਿੰਦਾ ਹੈ ਵੀ ਆਹ ਗੱਲ ਬੜੀ ਮੁਸ਼ਕਿਲ ਹੈ, ਤੁਸੀਂ ਨਹੀਂ ਕਰ ਸਕਦੇ। ਮੈਂ ਡਾਕਟਰ ਬਣਨਾ ਚਾਹੁੰਦਾ, ਉਹ ਇਹ ਬੜਾ ਮੁਸ਼ਕਿਲ ਹੈ। ਜਾਂ ਮੈਂ ਇੰਜੀਨੀਅਰ ਬਣਨਾ ਚਾਹੁੰਦਾ, ਉਹ ਕਹਿਣਗੇ ਵੀ ਇਹ ਤੁਹਾਨੂੰ ਮੈਥਮੈਟਿਕਸ ਪੜ੍ਹਨਾ ਪਊਗਾ, ਫਿਜ਼ਿਕਸ ਪੜ੍ਹਨਾ ਪਊਗਾ, ਡਿਫਰੈਂਸ਼ੀਅਲ ਇਕੁਏਸ਼ਨਸ, ਸਾਰਾ ਕੁਛ। ਇਹ ਤੁਸੀਂ ਕਦੇ ਨਾ ਯਕੀਨ ਕਰੋ ਵੀ ਆਹ ਕੰਮ ਨਹੀਂ ਕਰ ਸਕਦਾ। ਇਹ ਗੱਲ ਮੇਰੀ ਧਿਆਨ ਨਾਲ ਸੁਣ ਲਓ। ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸਦਾ, ਆਪਣੇ ਆਪ ਤੇ ਯਕੀਨ ਰੱਖੋ, ਠੀਕ ਹੈ ਨਾ। ਆਪਣੇ ਆਪ ਤੇ ਜੋ ਤੁਹਾਡਾ ਖਿਆਲ ਹੈ, ਜੋ ਤੁਸੀਂ ਜ਼ਿੰਦਗੀ 'ਚ ਬਣਨਾ ਚਾਹੁੰਦੇ ਹੋ, ਉਹਦੇ ਤੁਸੀਂ ਕਹੋ ਵੀ ਇਹ ਮੇਰਾ ਮੰਤਵ ਹੈ, ਇਹ ਮੈਂ ਕਰਨਾ ਚਾਹੁੰਦਾ, ਤਾਂ ਤੁਹਾਨੂੰ ਇਹ ਯਕੀਨ ਹੋਵੇ ਵੀ ਮੈਂ ਇਹ ਕਰ ਸਕਦਾ।
ਉਹਦੀ ਵਜ੍ਹਾ ਇਹ ਹੈ ਜੇ ਤੁਹਾਨੂੰ ਆਪਣੇ ਆਪ ਤੇ ਯਕੀਨ ਨਹੀਂ ਹੈ ਦੂਜੇ ਤੁਹਾਡੇ ਤੇ ਕਿਉਂ ਯਕੀਨ ਕਰਨਗੇ? ਸਮਝਾਈਏ ਨਾ। If you don't believe in yourself, why should anybody else believe in you? So ਇਹ ਮੇਰਾ ਮੈਸੇਜ ਹੈ। ਬੜੀ ਬਾਤ। ਇਹ ਮੇਰਾ ਮੈਸੇਜ ਹੈ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਚੰਗਾ ਕੰਮ ਕਰਨਾ ਹੋਵੇ ਤੇ that's not easy, ਭੈੜਾ ਕੰਮ ਕਰਨਾ ਹੋਵੇ ਤੇ that's very easy। ਇੱਕ ਕਹਾਣੀ ਹੈ, ਉਹ ਕਹਿੰਦੇ ਨੇ no noble task was ever easy. Anything you want to do in life which is worthwhile, which can change the society, change your life, change your parents' life, change your society's life, requires hard work. You have to make an effort. It's not easy. लेकिन उसका result ये हैगा it brings you a lot of happiness. ਜਿਹੜੇ ਤੁਹਾਡੇ ਚਾਰ relatives ਨੇ, friends ਨੇ, teachers ਨੇ, they become happy because you are doing so well. So, ਇਹ ਮੇਰਾ ਮੈਸੇਜ ਹੈ। ਬਹੁਤ ਇਸ ਸਕੂਲ 'ਚ ਮੈਂ ਬੈਠਾ ਤੁਹਾਡੀ ਉਮਰ ਦੇ ਵਿੱਚ। ਤੁਹਾਡੀ ਉਮਰ ਵਿੱਚ ਇਸ ਸਕੂਲ 'ਚ ਮੈਂ ਪੜ੍ਹ ਕੇ ਗਿਆ। ਆਓ ਸਰਦਾਰ ਜੀ ਤੁਸੀਂ ਆਪਣੇ ਬੈਂਚ ਦੇ ਉੱਤੇ ਬੈਠੋ। ਬੇਟਾ ਜਗ੍ਹਾ ਦੋ। ਕੋਈ ਬੱਚਾ ਕੋਈ ਸਵਾਲ ਪੁੱਛਣਾ ਚਾਹੇ? ਤੁਸੀਂ ਕੋਈ ਸਵਾਲ ਪੁੱਛਣਾ, ਤੁਹਾਡੇ ਮਨ 'ਚ ਕੋਈ ਗੱਲ ਹੈ, ਪਲੀਜ਼ ਫੀਲ ਫ੍ਰੀ ਹੈ। Any question? अब क्लैप करें सरदार जी का। ਹੁਣ ਤਾਂ ਜਾਪਦਾ ਵੀ ਜਿਹੜੇ 76 ਸਾਲ ਨੇ 77 ਸਾਲ ਨੇ ਉਹ ਬਿਲਕੁਲ ਪਤਾ ਨਹੀਂ ਕਿੱਧਰ ਗਏ ਨੇ। ਮੈਂ ਇਹਨੂੰ ਜਾਪਦਾ ਕਿ ਮੈਂ 1945 ਚ ਇੱਥੇ ਬੈਠਾ ਹਾਂ। ਬਿਲਕੁਲ ਸਹੀ। ਇਹ ਮਹਿਸੂਸ ਹੋ ਰਿਹਾ। ਔਰ ਜਿਹੜਾ ਇਹ ਐਕਸਪੀਰੀਅੰਸ ਹੈ ਇਹਨੂੰ ਲਫ਼ਜ਼ਾਂ 'ਚ ਬਿਆਨ ਕਰਨਾ ਬੜਾ ਮੁਸ਼ਕਲ ਹੈ। ਬਿਲਕੁਲ ਸਹੀ। ਜਿਹੜਾ ਫੀਲਿੰਗ ਹੈ, ਜਿਸ ਤਰ੍ਹਾਂ ਕਹਿੰਦੇ ਨੇ, ਜਿਹੜਾ ਫੀਲਿੰਗ ਹੈ ਯੂ ਕਾਂਟ ਆਲਵੇਜ਼ ਪੁੱਟ ਇਨ ਵਰਡਸ। ਤੇ ਇਹ ਮੈਨੂੰ ਬੜੀ ਖੁਸ਼ੀ ਹੈ ਜੇ ਮੌਕਾ ਮਿਲਿਆ। ਮੈਨੂੰ ਡਰ ਸੀ ਜਦੋਂ ਮੈਂ ਆਇਆ ਕੱਲ ਇੰਡੀਆ 'ਚੋਂ ਇੱਥੇ ਵੀ ਸ਼ਾਇਦ ਮੈਨੂੰ ਸਕੂਲ ਨਾ ਲੱਭੇ ਹੋ ਜੀ, ਕਿਉਂਕਿ 77 ਸਾਲ ਦੇ ਵਿੱਚ ਦੁਨੀਆ ਬਦਲ ਜਾਂਦੀ ਹੈ, ਮਕਾਨ ਬਦਲ ਜਾਂਦੇ ਨੇ, ਸੜਕਾਂ ਨਵਾਂ ਕੰਸਟਰਕਸ਼ਨ ਹੋ ਜਾਂਦੀ ਹੈ। ਪਰ ਇਹ ਜੋ ਗਵਰਨਮੈਂਟ ਨੇ ਇਹਨੂੰ ਕਨਵਰਟ ਕਰਕੇ ਗਵਰਨਮੈਂਟ ਹਾਈ ਸਕੂਲ ਬਣਾਇਆ ਹੈ, ਉਹੀ ਜਿਹੜਾ ਪੁਰਾਣਾ ਖਾਲਸਾ ਸਕੂਲ ਸ਼ਿਖਪੁਰਾ ਸੀ। ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇੱਥੇ ਆ ਸਕਿਆ ਔਰ ਤੁਹਾਡੇ ਸਾਰਿਆਂ ਨਾਲ ਕੁਝ ਗੱਲਾਂ ਸ਼ੇਅਰ ਕੀਤੀਆਂ ਨੇ। ਕਿਉਂਕਿ ਜਦੋਂ ਮੈਂ ਤੁਹਾਡੀ ਉਮਰ ਵਿੱਚ ਸਾਂ, ਤੁਹਾਡੀ ਉਮਰ ਵਿੱਚ ਮੈਂ ਗੱਲਾਂ ਸੁਣਦਾ ਸਾਂ ਵੱਡਿਆਂ ਦੀਆਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਆਪਣੀ ਜ਼ਿੰਦਗੀ ਬਾਬਤ। ਮੈਂ ਗੱਲਾਂ ਸੁਣਨਾ ਵੱਡਿਆਂ ਦੀਆਂ ਜਿਹੜੇ ਲੋਕਾਂ ਨੇ ਬੜੀਆਂ ਅਕੰਪਲਿਸ਼ ਕੀਤੀਆਂ ਨੇ, ਉਹਨਾਂ ਨੂੰ ਦੇਖ ਕੇ ਤੇ ਮੈਨੂੰ ਇੰਸਪੀਰੇਸ਼ਨ ਹੋਈ। ਮੈਨੂੰ ਹੋਇਆ ਵੀ ਇਹ ਹੁਣ ਇੰਨੇ ਵੱਡੇ ਅੱਗੇ ਲੱਗ ਗਏ ਨੇ ਤੇ ਹੋ ਸਕਦਾ ਮੈਂ ਵੀ ਜਾ ਸਕਾਂ। ਸੋ ਇਟਸ ਵੈਰੀ ਇੰਪੋਰਟੈਂਟ ਟੂ ਲੁੱਕ ਟੂ ਯੋਰ ਐਲਡਰਸ ਫॉर ਇੰਸਪੀਰੇਸ਼ਨ। ਠੀਕ ਹੈ ਨਾ? ਜਿਹੜੀ ਇੰਸਪੀਰੇਸ਼ਨ ਹੈ ਉਹਦੇ ਨਾਲ ਕੋਈ ਨਾ ਕੋਈ ਮਨ 'ਚ ਆ ਜਾਂਦਾ ਵੀ ਮੈਂ ਆਹ ਕਰਾਂ। ਤੇ ਮੈਂ ਇੱਕ ਫਾਰਮਰ ਦੇ ਘਰ ਮੇਰੀ ਪੈਦਾਇਸ਼ ਹੋਈ ਹੈ, ਲੇਕਿਨ ਮੈਂ ਨੇਵਲ ਆਰਕੀਟੈਕਟ ਬਣ ਗਿਆ। ਮੈਂ 21 ਸਾਲ ਦੀ ਉਮਰ ਤੱਕ ਜਹਾਜ਼ ਵੀ ਨਹੀਂ ਸੀ ਦੇਖਿਆ। ਤੇ ਮੈਂ ਤੁਹਾਨੂੰ ਮਤਲਬ ਇਹ ਕਹਿਣ ਦਾ ਇਹ ਹੈਗਾ ਕਿ ਤੁਸੀਂ ਜ਼ਿੰਦਗੀ ਜੋ ਕਰਨਾ ਚਾਹੁੰਦੇ ਹੋ, ਇਹਦਾ ਮਤਲਬ ਨਹੀਂ ਵੀ ਮੈਂ ਫਾਰਮਰ ਹੈਗਾ ਤੇ ਆਈ ਕਾਂਟ ਬੀ ਨੇਵਲ ਆਰਕੀਟੈਕਟ, ਜਾਂ ਤੁਸੀਂ ਫਾਰਮਰ ਹੈਗੇ ਹੋ ਯੂ ਕਾਂਟ ਬੀ ਅ ਡਾਕਟਰ, ਯੂ ਕਾਂਟ ਬੀ ਇੰਜੀਨੀਅਰ। ਯੂ ਨੋ, ਸਕਾਈ ਇਜ਼ ਦ ਲਿਮਿਟ। ਮੇਨ ਪੁਆਇੰਟ ਹੈਗਾ ਕਿ ਤੁਸੀਂ ਕਨਵਿਕਸ਼ਨ ਕਰੋ, ਇਹ ਸੋਚੋ ਵੀ ਮੈਂ ਆਹ ਕਰਨਾ ਚਾਹੁੰਦਾ, ਔਰ ਫਿਰ ਉਹਦੇ ਵਾਸਤੇ ਤੁਸੀਂ ਯੂ ਸਟਾਰਟ ਵਰਕਿੰਗ ਹਾਰਡ। ਤੇ ਸਟੈਪ ਬਾਈ ਸਟੈਪ you will get there. Never lose hope, never lose, work hard. ਇਹ ਹੈ ਮੇਰਾ। ये कोई बच्चा सवाल पूछना चाहे बेटा? हाँ। उस वक्त पे सरदार जी कोई सरदार साहब को कोई सवाल पूछना चाहे? सर आए प्लीज। मेरा नाम है गुरबचन सिंह विरक। ਕਿਉਂਕਿ ਜਿਹੜਾ ਸਾਰਾ ਏਰੀਆ ਸ਼ਿਖਪੁਰੇ ਡਿਸਟ੍ਰਿਕਟ ਦਾ, ਇਹ ਜਿਹੜੇ ਸਾਰੇ ਪਿੰਡ ਸਨ ਉਹ ਵਿਰਕਾਂ ਦੇ ਪਿੰਡ ਸਨ। ਉਹ ਖੜੇ ਹੋ ਜਾਓ, ਸ਼ਾਬਾਸ਼। ਹਾਂਜੀ ਬੋਲੋ ਬੇਟਾ।
Gurbachan Singh Virk. Gurbachan, Gur means God, Bachan means word, God's word. So I told my wife I was born because God said, thou shall go into the world. ਮਖੌਲ ਬਣ ਗਈ ਨਾ। ਇੱਕ ਹੋਰ ਗੱਲ ਹੈ, ਮੈਂ ਜਿਹੜੇ ਕਮਰੇ 'ਚ ਮੇਰੀ ਪੈਦਾਇਸ਼ ਹੋਈ ਸੀ, ਬੰਦੇ ਕੇ ਜਗੀਰ, ਉਹ ਕਮਰੇ 'ਚ ਮੇਰੀ ਫੈਮਿਲੀ ਗੁੜ ਸਟੋਰ ਕਰਦੇ ਸਨ। ਗੁੜ ਸਟੋਰ ਕਰਦੇ ਸਨ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਇੱਕ ਦਿਨ, ਮੈਂ ਕਿਹਾ ਵੀ ਮੇਰੀ ਪੈਦਾਇਸ਼ ਹੋਈ ਹੈ ਉਸ ਕਮਰੇ 'ਚ ਜਿੱਥੇ ਗੁੜ ਕਰਦੇ ਸਨ, ਇਸ ਕਰਕੇ ਮੇਰਾ ਸੁਭਾਅ ਬੜਾ ਮਿੱਠਾ ਹੈ। ਔਰ ਮੇਰੀ ਵਾਈਫ, ਮੈਂ ਉਹਨਾਂ ਨੂੰ ਉੱਥੇ ਅਮਰੀਕਾ ਵਿੱਚ ਯੂਨੀਵਰਸਿਟੀ ਵਿੱਚ ਉਹਨਾਂ ਨੂੰ ਮਿਲਿਆ ਜਿੱਥੇ ਮੈਂ ਪੜ੍ਹਦਾ ਸਾਂ। ਸਾਡੀ ਮੈਰਿਜ ਜਿਸ ਦਿਨ ਹੋਈ ਹੈ, ਇਹ ਪਿਕਚਰ ਅਸੀਂ ਉਦੋਂ ਕੀਤੀ ਹੈ। So I will show you. ਤਸਵੀਰਾਂ ਲੱਗੀਆਂ। This is 1973. ਅੱਜ ਤੋਂ 21 ਸਾਲ ਪਹਿਲਾਂ, 50 ਸਾਲ ਪਹਿਲਾਂ। So this ਕਰੋ ਗੱਲ ਉਹਨਾਂ ਨੂੰ। ਚਲੋ ਠੀਕ ਹੈ, ਕੋਈ ਗੱਲ ਨਹੀਂ, ਐਵੇਂ ਦਿਖਾਤ ਨਾ। So once upon a time I was very handsome. ਕੋਈ ਬੰਦਾ ਡਿਸਾਰਟ। ਆਪ 55 ਸਾਲਾਂ ਤੁਸੀਂ ਕਿਹੜੀ ਮੁਲਕ ਦੇ ਵਿੱਚ ਸਹੀ ਆਪਣਾ ਵਕਤ ਗੁਜ਼ਾਰਿਆ? ਹਾਂ ਜ਼ਿੰਦਾਬਾਦ। ਮੈਂ ਬੜੇ ਦੇਸ਼ਾਂ 'ਚ ਗਿਆ, ਇਨਕਲੂਡਿੰਗ ਈਰਾਨ। ਅਸੀਂ ਈਰਾਨ 'ਚ 2-2.5 ਹਫ਼ਤੇ ਲਾਏ। ਬੜਾ ਸੋਹਣਾ ਟਰੈਵਲ ਕੀਤਾ ਕਿਉਂਕਿ ਇਰਾਨੀਅਨ ਜਿਹੜੀ ਕਲਚਰ ਹੈ ਇਜ਼ ਵਨ ਆਫ ਦਾ ਓਲਡੈਸਟ ਇਨ ਦਾ ਵਰਲਡ। ਲੋਕਾਂ ਨੂੰ ਪਤਾ ਨਹੀਂ ਈਰਾਨ ਜਿਹੜਾ ਸੀ ਇਹ ਸਭ ਤੋਂ ਅੱਗੇ ਸੀ ਦੇਸ਼ ਕਿਸੇ ਵਕਤ। ਈਰਾਨ 'ਚ ਗਏ ਅਸੀਂ। ਹਾਲੈਂਡ ਬੜਾ ਪਸੰਦ ਹੈ ਮੈਨੂੰ, ਉੱਥੋਂ ਦੇ ਲੋਕ ਬੜੇ ਅੱਛੇ ਨੇ। ਬਾਕੀ ਸਕੈਂਡੀਨੇਵੀਆ, ਨਾਰਵੇ ਇਜ਼ ਬਿਊਟੀਫੁਲ ਕੰਟਰੀ। ਐਂਡ ਮੈਂ ਇੰਗਲੈਂਡ ਬੜੀ ਦਫਾ ਗਿਆ। ਸਕੂਲ ਵਿੱਚ ਪੜ੍ਹਦੇ ਸੀ ਉਦੋਂ ਸਕੂਲ ਦੀ ਵਰਦੀ ਕੱਢਦੀ ਸੀ, ਕਿਹੜੇ ਕਲਰ ਦੀ? I think it was blue. ਮੈਨੂੰ ਨਹੀਂ ਯਾਦ ਹੈ। ਆਪਾਂ ਨੀਲੇ ਰੰਗ ਦੀਆਂ ਵਰਦੀਆਂ ਸਨ। ਨੀਲੇ ਰੰਗ ਦੀਆਂ ਵਰਦੀਆਂ ਸਨ। सलवार कमीज के पैंट शर्ट? पैंट शर्ट से। इन्हीं गल में याद। चलो ਜਲਦੀ ਕਰਿਓ। ਇਹ ਤਾਂ ਸਾਡੀ ਫਿਤਰਤ 'ਚ ਨਹੀਂ ਹੈਗਾ, ਸਾਡੇ ਘਰ ਮਹਿਮਾਨ ਆਵੇ ਤੇ ਉਹ ਚੱਲ ਜਾਵੇ। ਹਾਂਜੀ ਆਪਣੀ ਸਿਹਤ ਦਾ ਰਾਜ਼ ਵੀ ਦੱਸੋ। ਮਾਸ਼ਾਅੱਲਾ। ਅੱਛਾ, ਰਾਜ਼ ਇਹ ਹੈਗਾ, ਮੈਂ 15-16 ਸਾਲ ਦੀ ਉਮਰ ਤੋਂ ਹੀ ਮੈਨੂੰ ਆਦਤ ਪਈ ਸੀ ਐਕਸਰਸਾਈਜ਼ ਕਰਨ ਦੀ। ਪਹਿਲਾਂ ਤਾਂ ਮੈਂ ਦੌੜਦਾ ਹੁੰਦਾ ਸਾਂ। ਮੈਂ ਦੌੜਦਾ ਸਾਂ। ਮੈਂ 65 ਸਾਲ ਦੀ ਉਮਰ ਤੱਕ ਸਵੇਰੇ ਉੱਠ ਕੇ 5 ਵਜੇ 4-5 ਮੀਲ ਦੌੜਨਾ, ਫਿਰ ਮੈਂ ਆ ਕੇ ਸ਼ਾਵਰ ਕਰਕੇ ਚੇਂਜ ਕਰਕੇ 8 o'clock ਆਮ ਇਨ ਦਾ ਆਫਿਸ। ਹੁਣ ਵੀ ਮੈਂ 89 ਦੀ ਉਮਰ 'ਚ ਮੈਂ 3-4 ਦਿਨ ਹਫਤੇ 'ਚ ਐਕਸਰਸਾਈਜ਼ ਕਰਦਾ। ਜਿੱਥੇ ਰਹਿੰਦੇ ਆ ਉਹ ਸਾਡਾ ਘਰ ਥੋੜ੍ਹਾ ਜਿਹਾ ਉੱਚੀ ਜਗ੍ਹਾ ਹੈਗਾ, ਉੱਥੋਂ ਥੱਲੇ ਜਾਣਾ ਤੇ ਮੈਂ ਜਿਹੜੀ ਮੇਰੀ ਐਕਸਰਸਾਈਜ਼ ਹੈਗੀ ਹੈ ਮੈਂ ਤੁਹਾਨੂੰ ਡੈਮੋਨਸਟ੍ਰੇਸ਼ਨ ਦੇਣਾ। ਉਹ ਹੈਗੀ ਹੈ ਵੀ ਇੱਕ ਜਗ੍ਹਾ ਤੇ ਜਗ੍ਹਾ ਨਹੀਂ ਠੀਕ, ਦੇਖ ਲੈਣਾ ਜ਼ਰਾ ਪਲੀਜ਼। ਐਕਸਰਸਾਈਜ਼ ਇਹ ਹੈਗੀ ਹੈ ਜਿਹੜੀਆਂ ਤੁਸੀਂ ਵੇਖੋ, ਜਿਹੜਾ ਮੈਂ ਵੇਖਦਾ ਵਡੇਰੇ ਬੰਦੇ ਹੁੰਦੇ ਤੁਰਦੇ ਫਿਰਦੇ ਨੇ ਬੜੀ ਮੁਸ਼ਕਿਲ ਨਾਲ। ਉਹਦੀ ਵਜ੍ਹਾ ਹੈਗੀ ਹੈ they have very weak thighs, quadriceps। ਇਹ ਹੈ ਨਾ। ਸੋ ਮੈਂ ਇਹਦੀ ਐਕਸਰਸਾਈਜ਼ ਕਰਦਾ। ਉਹ ਐਕਸਰਸਾਈਜ਼ ਇਹ ਹੈਗੀ ਹੈ ਲਾਈਕ ਦਿਸ। ਜ਼ਬਰਦਸਤ। ਇਹ ਤੇ ਅਸੀਂ ਬਾਲਾਂ ਨੂੰ ਸਜ਼ਾ ਦੇਈ ਤੇ ਇੰਜ ਕਰੀਦਾ। ਸੋ ਮੈਂ 30-40 ਮੈਂ ਹਰ ਰੋਜ਼ ਕਰਦਾ। ਅਜੇ ਵੀ? ਹਾਂਜੀ। ਦੈਨ ਆਈ ਡੂ ਪੁਸ਼ ਅਪਸ। ਤੇ ਫਿਰ ਮੇਰੇ ਘਰ ਆਪਣਾ ਜਿਮਨੇਜ਼ੀਅਮ ਹੈਗਾ, ਵੇਟ ਹੈਗੇ ਨੇ। ਆਈ ਡੂ ਦਿਸ। ਜਿਹੜੇ ਮੇਰੇ ਆਰਮ ਹੈਗੇ ਨੇ ਇਹ ਹੁਣ ਇਹ ਨਾ ਮਸਲ ਮਾਸ ਇਜ਼ ਹਾਇਰ ਦੈਨ ਵੈਨ ਆਈ ਵਾਸ 40 year old। ਮੈਂ ਐਕਸਰਸਾਈਜ਼ ਕਰਦਾ। ਹਾਂਜੀ। ਐਂਡ ਦੈਨ ਯੂ نو ਚੈਸਟ ਪ੍ਰੈਸ। ਇੱਕ ਮੈਂ ਉਹ ਇੱਕ ਰੱਖਿਆ ਰਬਰ ਦਾ ਬੈਂਡ ਜਿਹਾ। ਸੋ ਯੂ ਪੁਸ਼ ਇਟ ਲਾਈਕ ਦਿਸ ਟੂ ਐਕਸਪੈਂਡ ਚੈਸਟ।
then over the head, for the shoulders. Then you can ਪੈਰਾਂ ਥੱਲੇ ਪਾ ਕੇ okay. So ਮੈਨੂੰ ਸ਼ੁਰੂ ਤੋਂ ਹੀ ਪਤਾ ਨਹੀਂ 15-16 ਸਾਲ में हो गया कि ਇਹ ਰੱਬ ਨੇ ਤੁਹਾਨੂੰ ਬੋਡੀ ਦਿੱਤਾ ਹੈ, ਮਸ਼ੀਨ ਇੱਕ ਕਿਸਮ ਦੀ ਪਲੰਬਿੰਗ ਸਿਸਟਮ ਹੈ, ਬਲੱਡ ਸਿਸਟਮ ਹੈ, ਸਾਰਾ ਕੁਛ ਹੱਡੀਆਂ ਨੇ ਜਿਸ ਤਰ੍ਹਾਂ ਕਿ ਮਕਾਨ ਦੇ ਹੁੰਦਾ ਇੱਟਾਂ। ਸੋ ਜਿਹੜਾ ਤੁਹਾਡਾ ਬੋਡੀ ਹੈ ਰੱਬ ਨੇ ਦਿੱਤਾ ਤੁਹਾਨੂੰ, ਇੱਕ ਮਸ਼ੀਨ ਹੈ, ਇਹਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ। ਅਸੀਂ ਮੋਟਰਸਾਈਕਲ ਜਾਂ ਗੱਡੀ ਖਰੀਦ ਲੈਂਦੇ ਹਾਂ, ਉਹਨੂੰ ਪਾਲਿਸ਼ ਕਰਦੇ ਹਾਂ, ਇਹ ਕਰਦੇ ਹਾਂ, ਪਰ ਜਿਹੜਾ ਬਾਡੀ ਹੈ ਇਹਨੂੰ ਲੋਕੀ ਇਗਨੋਰ ਕਰਦੇ ਨੇ, ਜੋ ਹੋਇਆ ਮੂੰਹ 'ਚ ਪਾ ਲਿਆ, ਖਾ ਲਿਆ, ਠੀਕ ਹੈ ਨਾ, ਇਗਨੋਰ ਕਰਦੇ ਨੇ। ਤੋ ਇਹ ਖਾਣ ਦਾ ਮੇਰਾ ਪਰਹੇਜ਼ ਹੈ ਮੈਨੂੰ, ਐਕਸਰਸਾਈਜ਼, ਮੂਵਮੈਂਟ। ਜਿਹੜੀ ਹਿਊਮਨ ਬਾਡੀ ਹੈ ਇਹ ਡਿਜ਼ਾਈਨ ਕੀਤਾ ਮੂਵਮੈਂਟ ਵਾਸਤੇ। ਹਿਊਮਨ ਬਾਡੀ ਡਿਜ਼ਾਈਨ ਨਹੀਂ ਕੀਤਾ ਕਿ ਤੁਸੀਂ ਕਾਊਚ ਤੇ ਬੈਠੇ ਰਹੋ 8 ਘੰਟੇ ਤੇ ਟੈਲੀਵਿਜ਼ਨ ਵੇਖਦੇ ਰਹੋ, ਇਸ ਵਿੱਚ ਡਿਜ਼ਾਈਨ ਕੀਤਾ। ਕਿਉਂ? ਪੁਰਾਣੇ ਜ਼ਮਾਨੇ ਜੰਗਲ 'ਚ ਅੱਜ ਤੋਂ ਕੋਈ 50-60 ਹਜ਼ਾਰ ਸਾਲ ਪਹਿਲਾਂ ਕਿੱਥੇ ਸਨ ਲੋਕ? ਉਹ ਜੰਗਲਾਂ ਰਹਿੰਦੇ ਸਨ। ਸੋ ਦੇ ਆਰ ਆਲਵੇਜ਼ ਮੂਵਿੰਗ, ਠੀਕ ਹੈ ਨਾ, ਲੱਭਣ ਵਾਸਤੇ ਵੀ ਕੀ ਖਾਈਏ, ਜਾਂ ਉਹ ਮੂਵ ਕਰਦੇ ਸਨ ਵੀ ਸ਼ੇਰ ਆ ਰਿਹਾ ਭੱਜ ਕੇ, ਠੀਕ ਹੈ ਨਾ। ਸੋ ਦੇ ਆਰ ਈਦਰ ਲੁਕਿੰਗ ਫॉर ਫੂਡ or trying to not become a food from animals. ਇਹਦਾ ਮਤਲਬ ਹੈ ਕਿ ਉਹ ਸਾਰੇ 24 hours they were always on the move. ਸੋ ਜਿਹੜਾ ਹਿਊਮਨ ਜੈਨੇਟਿਕ ਕੋਡ ਹੈ ਇਹ ਆਪਟੀਮਾਈਜ਼ ਕੀਤਾ ਹੈ over 10,000 years for movement। ਲੜਕੀ ਹੈ ਉਹ ਮਾਸ਼ਾਅੱਲਾ, ਹੁਣ ਤੇ ਉਹ ਵੀ ਬਾਬੇ ਹੋ ਗਏ। ਕੁੜੀ ਖਾਦੀ ਉਹਨਾਂ ਮਗਰ ਵਾਲੀ ਖਾਦੀ ਲੱਗਾ। ਕੁੜੀ ਦੀ ਬਰਥ ਸੀਗੀ। ਬਾਬੇ ਤੇ ਸੀ ਇਹਨਾਂ ਨੂੰ ਬਾਬੇ ਨਹੀਂ ਮਾ ਸਾਹਿਬ ਜੋਗਾ ਦਾ ਬੰਦਾ ਬਾਬਾ ਨਹੀਂ। ਜਦੋਂ ਕੋਈ ਮੈਨੂੰ ਬਾਬਾ ਕਹਿੰਦਾ ਮੈਨੂੰ ਬੜਾ ਗੁੱਸਾ ਆਉਂਦਾ। ਇੱਕ ਤਾਂ ਮੈਂ ਮਤਲਬ ਕਹਾਣੀ ਦੱਸਦਾ, ਇੱਕ ਤਾਂ ਮੈਂ ਨਾਰਵੇ ਗਿਆ ਤੇ ਨਾਰਵੇ 'ਚ ਟੈਕਸੀ ਮੈਨੂੰ ਹੋਟਲ 'ਚ ਲੈ ਕੇ ਆਈ। ਸੋ ਮੈਂ ਹੋਟਲ ਤੋਂ ਬਾਹਰ ਨਿਕਲਿਆ ਤੇ ਮੇਰੇ ਕੋਲ ਸੂਟਕੇਸ ਸੀ। ਉੱਥੇ ਨਾਰਵੇ ਇੱਕ ਪਾਕਿਸਤਾਨੀ ਮੁੰਡਾ ਉੱਥੇ ਹੋਟਲ 'ਚ ਕੰਮ ਕਰਦਾ ਸੀ। ਉਹਨੇ ਮੈਨੂੰ ਵੇਖਿਆ ਨਾ, ਭੱਜ ਕੇ ਆਇਆ, ਕਹਿੰਦਾ ਬਾਬਾ ਜੀ ਮੈਨੂੰ ਸੂਟਕੇਸ। ਮੈਂ ਕਿਹਾ ਛੱਡ ਜਾ ਪਰਾਂ ਯਾਰ, ਬਾਬਾ ਕੀ ਬਣਾਇਆ, ਮੈਂ ਚੁੱਕ ਲੈਣਾ ਸੂਟਕੇਸ। ਕਿਉਂਕਿ ਜਿਹੜੀ ਬਾਹਾਂ 'ਚ ਤਾਕਤ ਹੈ, ਲੱਤਾਂ 'ਚ ਤਾਕਤ ਹੈ, ਇਹਨੂੰ ਤੁਸੀਂ ਐਕਸਰਸਾਈਜ਼ ਕਰੋ ਤੇ ਤੁਹਾਡੀ 올ਡ ਏਜ ਵਿੱਚ ਇਹ ਮੇਨਟੇਨ ਹੋ ਸਕਦੀ ਹੈ, ਕੋਈ ਇਹੋ ਗੱਲ ਨਹੀਂ ਹੈ। ਸਵਾਲ ਹੈਗਾ ਵੀ ਤੁਹਾਨੂੰ ਥੋੜੀ ਜਿਹੀ ਕੋਸ਼ਿਸ਼ ਕਰਨੀ ਪਏਗੀ। ਬਿਲਕੁਲ ਸਹੀ। ਨਾਲ ਜਿਹੜੀਆਂ ਤੁਸੀਂ ਡਾਈਟ ਦੱਸੀ ਆ, ਖੁਰਾਕ ਦੱਸੀ ਹੈ ਨਾ ਜੀ, ਉਹ ਤਾਂ ਵੈਸੇ ਬੰਦਾ ਖਾਂਦਾ ਰਹੇ ਸਬਜ਼ੀਆਂ ਤੇ ਫਰੂਟ ਵਗੈਰਾ, ਤੇ ਉਹਦੇ ਨਾਲ ਤੇ ਵੈਸੇ ਬੰਦਾ ਕਾਫੀ ਸਿਹਤਮੰਦ ਰਹਿੰਦਾ। ਬਿਲਕੁਲ, ਜਿਹੜੀਆਂ ਸਬਜ਼ੀਆਂ ਨੇ ਤਾਜ਼ਾ ਉਹ ਖਾਓ ਤੇ ਤੁਹਾਨੂੰ ਪੂਰੀ ਨਿਊਟ੍ਰੀਸ਼ਨ ਮਿਲਦੀ ਆ। इनके कितने बच्चे हैं? 3400 बच्चे ने। अच्छा, 3400। So very good ratio of teacher to student, yeah. ये जिस दिन से सर बनाया ना स्कूल, उसी दिन से स्कूल को अरूज से अरूज ही रहा है हमेशा। अच्छा। और डिस्ट्रिक्ट का हमेशा नंबर 1 स्कूल रहा है ये। अच्छा। और इस स्कूल से आपने वो क्रिकेटरों के नाम सुने होंगे। अच्छा, राइट। बहुत खाते हैं जी, स्पोर्ट्स रूम का भी। आकब जवेद। अच्छा, तो स्कूल ਤੁਸੀਂ अपने स्पोर्ट्स इनकरेज करते हो? जी जी जी। तो वो पाकिस्तानी टीम में रहे हैं जी। ठीक है, ठीक है। ये है जी, ये साडा स्पोर्ट्स रूम है जी। अच्छा जी। ये साडे पीटी टीचर है, फिजिकल एजुकेशन टीचर जी। अच्छा, मास्टर, पीटी मास्टर, यस। कबड्डी खिलाने वाले, फुटबॉल खिलाने वाले बड़े जरूरी है पीटी मास्टर। बड़े आतारियां ट्रॉफीज वगैरह सारियां। हाँ जी, उधर भी। अच्छा, अच्छा। ਤੇ ਸਕੂਲ ਵਿੱਚ ਬੱਚਿਆਂ ਦੀ ਸਿਹਤ ਵਾਸਤੇ ਕੀ ਕੁਝ ਪ੍ਰੋਗਰਾਮ, ਆਪਣਾ ਫਿਜ਼ੀਕਲ ਐਜੂਕੇਸ਼ਨ ਦਾ ਕੀ ਪ੍ਰੋਗਰਾਮ ਰੱਖਿਆ ਹੁੰਦਾ ਹੈ? ਐਜੂਕੇਸ਼ਨ ਦੀਆਂ ਸਾਰੀਆਂ ਗੇਮਾਂ ਹੁੰਦੀਆਂ ਜੀ। ਅੱਛਾ। ਕ੍ਰਿਕਟ, ਅੱਛਾ, ਹਾਕੀ, ਅੱਛਾ, ਫੁੱਟਬਾਲ, ਕਬੱਡੀ, ਬਾਸਕਟਬਾਲ, ਹੈਂਡਬਾਲ। ਅੱਛਾ, ਠੀਕ ਹੈ ਜੀ। ਇਹ ਸਾਰੀਆਂ ਗੇਮ, ਰੱਸਾਕਸ਼ੀ। ਅੱਛਾ।
ਹਾਂਜੀ ਇਹ ਸਾਰੀਆਂ ਗੇਮਾਂ ਬੱਚਿਆਂ ਨੂੰ ਕਰਵਾਈ ਦੀਆਂ ਨੇ। एथलेटिक इवेंट सारे होते हैं एथलेटिक्स भी सारे ਹਾਂਜੀ ਸਾਰੇ। वंडरफुल, बहुत अच्छा, बहुत ਉਸ ਤੋਂ बढ़िया। ਬਾਅਦ ਜਦੋਂ ਸਾਲਾਨਾ ਸਪੋਰਟਸ ਹੁੰਦੀਆਂ ਨੇ ਸਾਰੀਆਂ ਮਾਸ਼ਾਅੱਲਾ ਪੰਜਾਬ ਦੇ ਨੇ ਕੀਤਾ ਹੈ ਸੀ। ठीक है, ठीक है। ਹਾਂਜੀ बड़ी खुशी हुई है, बड़ी खुशी हुई है, क्योंकि जी बॉडी ह्यूमन बॉडी है, जिस तरह पहले मैं कहा भी मशीन खुदा ने दी है ਤੇ ਅਸੀਂ ਇਹਨੂੰ ਮੇਨਟੇਨ ਕਰੀਏ ਔਰ ਜਿਹੜੀ ਐਕਸਰਸਾਈਜ਼ ਹੈ ਮੂਵਮੈਂਟ ਹੈ ਬਾਡੀ ਦੀ ਉਹ ਬੜੀ ਜ਼ਰੂਰੀ ਹੈ। ਔਰ ਨਵੀਦ ਓਲੰਪੀਅਨ ਅੱਛਾ ਹਾਕੀ ਵਾਲਾ, ਅੱਛਾ ਹਾਕੀ ਦਾ ਸਾਡਾ। ਅੱਛਾ ਇਹ ਜਿਹੜਾ ਹੈ ਆਪਣਾ क्रिकेटर राणा नवीद हसन ਕ੍ਰਿਕਟ ਵਾਲਾ ਜੀ ਸ਼ਾਹਦ ਅਫਰੀਦੀ। ਯਾ ਠੀਕ ਹੋ ਗਿਆ ਜੀ। ਠੀਕ ਐਸੀ ਪੰਜਾਬ ਚੋਂ ਪਹਿਲੀ ਟਰਾਫੀ ਜਿੱਤੀ ਸੀ ਅੱਛਾ। ਫੁੱਟਬਾਲ ਚ ਅੱਛਾ ਔਰ ਕ੍ਰਿਕਟ ਚ ਸਰ। ਹਾਂਜੀ ਸੋ ਤੁਹਾਡਾ ਰਿਕਾਰਡ ਜਿਹੜਾ ਹੈ ਸਕੂਲ ਦਾ ਬੱਚਿਆਂ ਨੂੰ ਐਥਲੈਟਿਕ ਅਕੰਪਲਿਸ਼ਮੈਂਟ ਦਾ ਜੀ ਜੀ ਬਹੁਤ ਅੱਛਾ ਜੀ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਇਹ ਸਾਡੇ ਸਾਰੇ ਲਿਖੇ ਨੇ ਜਿਵੇਂ ਹਰ ਸਾਲ ਜਿੱਤੀ ਦੇ ਨੇ। ਅੱਛਾ ਅੱਛਾ ਅੱਛਾ, ਬਹੁਤ ਅੱਛਾ, ਬਹੁਤ ਖੁਸ਼ੀ ਹੋਈ ਵੇਖ ਕੇ। ਮਿਹਰਬਾਨੀ। ਚੰਗਾ ਜੀ। ਆਓ ਸਤਿ ਸ਼੍ਰੀ ਅਕਾਲ।